ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਾਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਖੂਨ ਦੀ ਗੈਲਨ ਸੁਣਾ ਰਿਹਾ ਹਾਂ। ਅਸੀਂ ਗੰਦਾ ਪਾਣੀ ਪੀਣਾ ਛੱਡ ਰਹੇ ਹਾਂ, ਪਰ ਖੂਨ ਪੀਣਾ ਨਹੀਂ। ਥਾਂ ਥਾਂ ਲੱਗੇ ਵੇਲਣੇ ਵਿਖਾਲੀ ਦੇ ਰਹੇ ਨੇ, ਜਿਨ੍ਹਾਂ ਵਿੱਚੋਂ ਇਨਸਾਨਾਂ ਦਾ ਖੂਨ ਪਸੀਨਾ ਰਸ ਵਾਂਗੂ ਨੁਚੜ ਰਿਹਾ ਹੈ। ਵੇਲਣੇ ਵੇਲਣ ਵਾਲਿਆਂ ਦੀ ਭੁੱਖ ਹੀ ਨਹੀਂ ਮੁੱਕਦੀ। ਗੰਨੇ ਦੇ ਫੋਕ ਦੇ ਹੱਡੀਆਂ ਦੀ ਮੁੱਠ ਵਿੱਚ ਕੋਈ ਫਰਕ ਬਹਾਲੀ ਨਹੀਂ ਦੇ ਰਿਹਾ। ਬਸ ਛਾਵੇਂ ਸੜਦੇ ਧੁੱਪ ਵਿੱਚ ਤਰਿਆਏ ਲੋਕਾਂ ਨੂੰ ਸਬਰ ਦੀ ਮੱਤ ਦੇ ਰਹੇ ਨੇ। ਮਨ ਖਿੱਚਵੇਂ ਨਾਰੇ ਉਮੀਦਾਂ ਨਾਲ ਇੰਝ ਜੁੜ ਰਹੇ ਨੇ ਜਿਵੇਂ ਢਿੱਡਾਂ ਨਾਲ ਪੱਥਰ। ਪਰਵਾਨਿਆਂ ਵਾਂਗ ਰੋਸ਼ਨੀਆਂ ਨਾਲ ਟੱਕਰਾਂ ਮਾਰ ਮਾਰ ਕੇ ਹਜ਼ਾਰਾਂ ਇਨਸਾਨੀ ਜੁੱਸੇ ਆਪਣਾ ਸਫ਼ਰ ਬੇਨਾਮਾ ਮੁਕਾ ਚੁੱਕੇ ਨੇ। ਲਾਲ ਬੇਗ ਦੀ ਤਰ੍ਹਾਂ ਉਲਟੇ ਹੋਏ ਕਈ ਲੱਤਾਂ ਮਾਰ ਮਾਰ ਕੇ ਸਿੱਧੇ ਹੋਣ ਦੀ ਉਮੰਗ ਵਿੱਚ ਠੰਡੇ ਹੋ ਚੁੱਕੇ ਨੇ। ਅਸੀਂ ਸਿਰਫ ਸਮਾਜੀ ਹਯਾਤੀ ਦੇ ਸੋਹਣ ਸਹਿਪਨ ਦੀ ਗੱਲ ਕਰਨੇ ਆ, ਪਰ ਕਲੀਆਂ ਦੇ ਮੂੰਹ ਖਿਲ ਨਹੀਂ ਰਹੇ। ਕੋਈ ਦੂਰ ਦੀ ਗੱਲ ਨਹੀਂ, ਕੱਲ ਸਵੇਰ ਵੇਲੇ ਦੀ ਗੱਲ ਏ। ਸਾਫ਼ ਪਾਣੀ ਦਾ ਟੈਂਕਰ ਖੜਾ ਸੀ। ਬੋਤਲਾਂ ਵਿੱਚ ਪਾਣੀ ਭਰਨ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਉਹ ਪਾਣੀ ਦੀ ਵੱਡੀ ਗੈਲਨ ਨੂੰ ਚੁੱਕ ਕੇ ਸੱਜੇ ਪਾਸੇ ਕਮਰ 'ਤੇ ਪੱਟ ਜੋੜ ਕੇ ਗਰਦਨ ਤਿਰਛੀ ਕਰਕੇ ਲੰਗੜਿਆਂ ਵਾਂਗ ਚੱਲ ਰਹੀ ਸੀ। 6 ਵਰ੍ਹਾਂ ਦੀ ਕੁੜੀ ਤੇ ਪਾਣੀ ਦੀ ਏਡੀ ਵੱਡੀ ਗੈਲਨ ਹੁਜਕੇ ਮਾਰ ਮਾਰ ਕੇ ਨਾ ਟੁਰੇ ਤੇ ਕੀ ਕਰੇ। ਲੱਗਦਾ ਸੀ ਕੀੜੀ ਨੇ ਕਣਕ ਦਾ ਦਾਣਾ ਚੁੱਕਿਆ ਹੋਇਆ ਹੈ। ਕੀੜੀ ਤੇ ਫਿਰ ਬਰਸਾਤ ਤੋਂ ਡਰਦੇ ਆਉਣ ਵਾਲੇ ਵੇਲੇ ਦੀ ਮਨਸੂਬਾਬੰਦੀ ਕਰ ਰਹੀ ਹੁੰਦੀ ਹੈ, ਪਰ ਉਹ ਕਿਹਦੇ ਲਈ ਐਡਾ ਭਾਰ ਚੁੱਕ ਰਹੀ ਸੀ। ਇਸ ਗੱਲ ਨੂੰ ਜਾਣਨ ਦੀ ਉਹਨੇ ਕਦੀ ਕੋਸ਼ਿਸ਼ ਹੀ ਨਹੀਂ ਸੀ ਕੀਤੀ। ਸੁਨਹਿਰੀ ਸੋਚਾਂ ਤੇ ਰੰਗ ਬਿਰੰਗੇ ਸੁਪਨਿਆਂ ਦਾ ਉਹਨੂੰ ਕੋਈ ਪਤਾ ਹੀ ਨਹੀਂ ਸੀ। ਉਹ ਤੇ ਬਸ ਵੱਡੀਆਂ ਵੱਡੀਆਂ ਮਸ਼ੀਨਾਂ ਵਿੱਚ ਲੱਗੇ ਕਿਸੇ ਨਿੱਕੇ ਜਿਹੇ ਪਹੀਏ ਵਾਂਗ ਘੁੰਮੀ ਜਾ ਰਹੇ ਸੀ, ਜਿੱਥੇ ਸ਼ੋਰ ਹੀ ਸ਼ੋਰ ਹੋਵੇ, ਹਨੇਰਾ ਹੀ ਹਨੇਰਾ। ਇਹ ਹੁਣ ਉਹਦਾ ਤੀਜਾ ਗੇੜਾ ਸੀ। ਥਾਂ ਥਾਂ ਗੈਲਨ ਰੱਖ ਕੇ ਖਲੋ ਜਾਂਦੀ, ਬੇਬਸੀ ਨਾਲ ਆਪਣੀਆਂ ਗੋਲ ਗੋਲ ਅੱਖਾਂ ਨਾਲ ਆਲ ਦੁਆਲੇ ਵੇਖਦੀ। ਉਹਦਾ ਮੁਸ਼ਕੀ ਰੰਗ ਮਸ਼ੱਕਤ ਨਾਲ ਨਿਖਰਿਆ ਹੋਇਆ ਸੀ। ਹਬਸ ਤੇ ਗਰਮੀ ਨਾਲ ਉਹਦੇ ਮੱਥੇ ਤੇ ਪਸੀਨੇ ਦੇ ਕਤਰੇ ਟਿਕੇ ਹੋਏ ਇੰਝ ਲਿਸ਼ਕਾਂ ਮਾਰ ਰਹੇ ਸਨ ਜਿਵੇਂ ਅੰਬਰ ਦੇ ਤਾਰੇ। ਹੁਣ ਉਹ ਬਹੁਤ ਹੌਲੀ ਹੌਲੀ ਹੁਜਕੇ ਮਾਰਦੀ ਹੋਈ ਪਾਣੀ ਦੀ ਗੈਲਨ ਲਿਜਾ ਰਹੀ ਸੀ। ਥਕਾਵਟ ਨਾਲ ਗੈਲਨ ਦਾ ਵਜ਼ਨ ਉਹਨੂੰ ਦੂਣਾ ਪਿਆ ਲੱਗਦਾ ਸੀ। ਗਲੀ ਦੇ ਮੋੜ 'ਤੇ ਆ ਕੇ ਗੈਲਨ ਰੱਖ ਕੇ ਖਲੋ ਗਈ। ਨਿੱਕੇ ਨਿੱਕੇ ਸਾਹ ਲੈਣ ਲੱਗ ਪਈ। ਉਹ ਮੈਨੂੰ ਛੋਟੀ ਭੱਠੀ ਵਾਂਗ ਲੱਗੀ, ਜਿੱਥੇ ਦਾਣੇ ਭੁਨੇ ਜਾ ਰਹੇ ਨੇ ਤੇ ਇੱਕ ਲਾਮ ਤੋਂ ਸੇਕ ਧੂਣੀ ਵਿੱਚੋਂ ਨਿਕਲ ਰਿਹਾ ਹੈ। ਅਸੀਂ ਕਿਦੋਂ ਬਦਲਾਂਗੇ? ਹੋਰੇ ਕਿਦੋਂ? ਮੈਂ ਉਹਦੇ ਨਾਲ ਗੱਲ ਕਰਨਾ ਚਾਹੁੰਦਾ ਸਾਂ, ਪਰ ਮੈਨੂੰ ਨੰਨੀ ਯਾਦ ਆ ਗਈ। ਉਹ ਵੀ 6 ਕੁ ਵਰ੍ਹਿਆਂ ਦੀ ਸੀ। ਤੋ ਇੱਕ ਫਾਸਟ ਫੂਡ ਰੈਸਟੋਰੈਂਟ ਦੇ ਬਾਹਰ ਲਾਨ ਵਿੱਚ ਇੱਕ ਕੁਰਸੀ 'ਤੇ ਕੱਲਮ ਕੱਲੀ ਬੈਠੀ ਹੋਈ ਸੀ। 10-12 ਫੁੱਟ ਦੇ ਫਾਸਲੇ 'ਤੇ ਕੁਝ ਲੋਕ ਗੱਪਾਂ ਮਾਰਨ ਵਿੱਚ ਮਸਰੂਫ ਸਨ। ਇਹਨਾਂ ਲੋਕਾਂ ਨੇ ਇਸ ਨੰਨੀ ਮੁਲਾਜ਼ਮਾਂ ਨੂੰ ਆਪਣੇ ਤੋਂ ਦੂਰ ਇੰਝ ਬਿਠਾਇਆ ਹੋਇਆ ਸੀ ਜਿਵੇਂ ਉਹ ਕੋਈ ਦੂਜੀ ਮਖਲੂਕ ਹੋਵੇ। ਤੇ ਮੈਂ ਨੰਨੀ ਦੇ ਨੇੜੇ ਹੁੰਦਿਆਂ ਨੂੰ ਆਖਿਆ ਸੀ, ਨੰਨੀ, ਤੂੰ ਨੰਨੀ ਜੋ ਹੋਈ, ਤੈਨੂੰ ਪਤਾ ਹੀ ਨਹੀਂ ਤੇਰੇ ਨਾਲ ਕੀ ਹੋਇਆ ਹੈ। ਇਹ ਲਕੀਰਾਂ ਨੇ, ਬੰਦਿਆਂ ਵਿਚਕਾਰ ਲਕੀਰਾਂ, ਜ਼ੁਲਮ ਦੀਆਂ ਲਕੀਰਾਂ। ਨੰਨੀ ਹੋਰੇ ਮੇਰੀ ਗੱਲ ਸਮਝੀ ਕਿ ਨਾ, ਪਰ ਮੇਰੇ ਨਾਲ ਗੱਲ ਕਰਨ ਲੱਗ ਪਈ ਤੇ ਉਹਨੇ ਆਖਿਆ, ਜਦ ਕੰਮ ਲਵਾਉਣ ਵਾਲੀ ਔਰਤ ਮੇਰੀਆਂ ਕੱਪੜਿਆਂ ਦੀ ਪੋਟਲੀ ਹੱਥ ਵਿੱਚ ਫੜ ਕੇ ਮੈਨੂੰ ਪਿੰਡੋਂ ਸ਼ਹਿਰ ਲਿਜਾਉਣ ਲੱਗੀ ਤੇ ਮੈਂ ਆਪਣੀ ਮਾਂ ਦੇ ਪੈਰਾਂ ਨਾਲ ਚੰਬੜ ਕੇ ਰੋਣ ਲੱਗੀ ਤੇ ਮੇਰੀ ਮਾਂ ਨੇ ਆਖਿਆ, ਨੰਨੀ ਪੁੱਤਰ ਜਾ,
ਰਾਤ ਨੂੰ ਚੰਨ ਵੱਲ ਵੇਖਿਆ ਕਰੀਂ, ਮੈਂ ਵੀ ਵੇਖਿਆ ਕਰਾਂਗੀ। ਤੂੰ ਜਿੱਥੇ ਵੀ ਹੋਵੇਂਗੀ ਮੈਨੂੰ ਨਜ਼ਰ ਆਵੇਂਗੀ। ਚੰਨ ਦੀ ਸਾਨੂੰ ਦੋਵਾਂ ਨੂੰ ਨਜ਼ਰ ਆਵੇਗਾ। ਚੰਨ ਦਾ ਰਿਸ਼ਤਾ ਦੂਰੀਆਂ ਮੁਕਾਉਂਦਾ ਹੈ। ਉਹਨਾਂ ਲੋਕਾਂ ਦੇ ਇਸ ਸਲੂਕ ਭਾਰੋਂ ਵੀ ਨੰਨੀ ਛਾਪਰ ਚੁੱਕ ਕੇ ਉਹਨਾਂ ਦੇ ਪਿੱਛੇ ਪਿੱਛੇ ਟੁਰ ਰਹੀ ਸੀ। ਉਹਦੇ ਇੱਕ ਪਾਸੇ ਜ਼ਿੰਦਗੀ ਦੀਆਂ ਲੋੜਾਂ ਸਨ ਤੇ ਦੂਜੇ ਪਾਸੇ ਜ਼ੁਲਮ ਦੀਆਂ ਲਕੀਰਾਂ। ਮੈਂ ਸੱਚ ਨੂੰ ਬੰਦਿਆਂ ਵਿਚਕਾਰ ਲਕੀਰਾਂ ਉਲੀਕਦਿਆਂ ਆਇਆ ਅੰਦਰੋਂ ਟੁੱਟ ਗਿਆ ਸਾਂ ਤੇ ਅੱਜ ਫੇਰ ਅਜਿਹੀ ਹਾਲਤ ਦਾ ਸ਼ਿਕਾਰ ਸਾਂ। ਇੱਕ ਨਿੱਕੀ ਜਿਹੀ ਬਾਲੜੀ ਦੀ ਮਸ਼ੱਕਤ ਵੇਖ ਕੇ ਕੁਛ ਪੁੱਛਣ ਦਾ ਹੌਸਲਾ ਨਾ ਹੋਇਆ। ਉਹਨੇ ਤਿਰਛਿਆਂ ਹੁੰਦਿਆਂ ਗੈਲਨ ਨੂੰ ਚੁੱਕ ਕੇ ਆਪਣੇ ਪੱਟ ਤੇ ਕਮਰ ਨਾਲ ਜੋੜਦਿਆਂ ਹੁਜਕੇ ਮਾਰਦਿਆਂ ਲੰਗੜਾ ਲੰਗੜਾ ਕੇ ਟੁਰਨਾ ਸ਼ੁਰੂ ਕਰ ਦਿੱਤਾ। ਚੰਦ ਕਦਮ ਹੀ ਉਹ ਟੁਰੀ ਹੋਈ ਸੀ ਕਿ ਉਹਦਾ ਪੈਰ ਕਿਸੇ ਇੱਟ ਨਾਲ ਟਕਰਾਇਆ। ਗੈਲਨ ਇੱਕ ਲਾਮ ਡਿੱਗੀ ਤੇ ਉਹ ਦੂਜੀ ਲਾਮ। ਮੈਂ ਉਹਦੇ ਨੇੜੇ ਪਹੁੰਚਿਆ ਤੇ ਉੱਠ ਕੇ ਬਹਿ ਗਈ। ਉਹਦੇ ਹੱਥ ਵਿੱਚ ਉਹਦੇ ਪੈਰ ਦਾ ਅੰਗੂਠਾ ਸੀ ਜਿਹਦੇ ਵਿੱਚੋਂ ਖੂਨ ਨਿਕਲ ਰਿਹਾ ਸੀ। ਉਹ ਨਿੰਮੇ ਨਿੰਮੇ ਹੌਕੇ ਭਰ ਰਹੀ ਸੀ ਤੇ ਰੀਂ ਰੀਂ ਕਰ ਰਹੀ ਸੀ। ਮੈਨੂੰ ਇੰਝ ਲੱਗ ਰਿਹਾ ਸੀ ਇਹ ਪਾਣੀ ਦੀ ਗੈਲਨ ਨਹੀਂ, ਖੂਨ ਦੀ ਗੈਲਨ ਹੈ। ਇੰਝ ਦਾ ਪਾਣੀ ਪੀਣਾ ਕਿਸੇ ਇਨਸਾਨ ਦਾ ਖੂਨ ਪੀਣ ਨਾਲੋਂ ਘੱਟ ਤੇ ਨਹੀਂ।